Welcome back in our show. And Dr. Saab. देखो नरेंद्र मोदी ਉਹਨਾਂ ਦੂਸਰੇ ਚੋਰਾਂ ਦੀ ਮੰਡਲੀ ਦਾ ਉਹਨੂੰ ਦੂਲਾ ਬਣਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਲਈ ਤਿਆਰ ਕਰ ਰਹੇ ਨੇ। ਅਮਿਤ ਸ਼ਾਹ ਇੱਕ ਮੋਸਟ ਕਰਪਟ ਬੰਦਾ ਜਿਹੜਾ ਕਿ ਇੱਕ ਸਕੈਂਡਲ ਦੇ ਵਿੱਚ ਵੀ ਹੁਣ ਫਸਿਆ ਰਾਜਸਥਾਨ 'ਚ ਜੋ ਚੱਲ ਰਿਹਾ, ਜਿਹੜਾ ਗੁਜਰਾਤ ਦੇ ਵਿੱਚ ਕਿਲਿੰਗ ਜਿਹੜੀ ਸ਼ਹਾਬੂਦੀਨ ਦੀ ਹੋਈ ਉਹਦੇ ਨਾਲ ਵੀ ਇਹਦਾ ਨਾਂ ਜੋੜਦੇ। ਉਹਦਾ ਰਾਈਟ ਹੈਂਡ ਮੈਨ ਹੈ, ਕਰਪਟ ਪ੍ਰੈਕਟਿਸਿਸ ਨਾਲ ਪੈਸੇ ਇਕੱਠੇ ਕਰਦੇ ਨੇ। ਸੋ ਯੂਪੀ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ ਹੈ। ਲੇਕਿਨ ਨਰਿੰਦਰ ਮੋਦੀ ਇਹ ਦੱਸ ਰਿਹਾ ਹੈ ਕਿ ਜੀ ਮੈਂ ਜਿਹੜਾ ਇਸ ਵੇਲੇ ਬੀਜੇਪੀ ਦੇ ਵਿੱਚ ਕਰਤਿਆਂ ਧਰਤਿਆਂ 'ਚੋਂ ਹੈ ਔਰ ਉਹਨੇ ਆਪਣੇ ਉਸ ਸਾਥੀ ਨੂੰ ਯੂਪੀ ਦੇ ਵਿੱਚ ਐਜ਼ ਏ ਬੀਜੇਪੀ ਦਾ ਜਿਹੜਾ ਉਹ ਚੋਣ ਇੰਚਾਰਜ ਮੁਕਰਰ ਕਰਵਾਇਆ। ਸੋ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਹੈ ਕਿਉਂਕਿ ਆਲਰੇਡੀ ਯੂਪੀ ਦੇ ਵਿੱਚ ਬੇਸ਼ੱਕ ਉਹ ਸਮਾਜਵਾਦੀ ਪਾਰਟੀ ਹੈ ਜਾਂ ਬਹੁਜਨ ਸਮਾਜ ਪਾਰਟੀ ਹੈ ਮਾਇਆਵਤੀ ਦੀ, ਉਹਨਾਂ ਦਾ ਕੰਟਰੋਲ ਹੈ। ਪਰ ਇਹ ਗੱਲ ਸਾਬਤ ਕਰਦੀ ਹੈ ਕਿ ਇੱਕ ਪਾਸੇ ਕਾਂਗਰਸ ਕਰਪਸ਼ਨ ਦੇ ਸਕੈਂਡਲਸ ਦਾ ਸ਼ਿਕਾਰ ਹੈ, ਉਹਨਾਂ ਦੀ ਪੋਪੂਲੈਰਿਟੀ ਥੱਲੇ ਨੂੰ ਜਾ ਰਹੀ ਹੈ। ਆਲਰੇਡੀ ਜਿਹੜੇ ਪੋਲ ਸਰਵੇ ਨੇ ਉਹ ਦੱਸਦੇ ਨੇ ਕਿ ਇਸ ਵਾਰੀ ਉਹ ਅੱਗੇ ਨਾਲੋਂ ਬਹੁਤ ਘੱਟ ਸੀਟਾਂ ਲਿਜਾਣਗੇ। ਸੋ ਬੀਜੇਪੀ ਉਹਦੇ 'ਚ ਜਿਹੜਾ ਉਹ ਆਪਣਾ ਥਾਂ ਬਣਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਉਹ ਉਹਦੇ 'ਚ ਉਹ ਜਿਹੜੀਆਂ ਲੋਸਟ ਹੋਣੀਆਂ ਨੇ ਸੀਟਾਂ ਰੀਜਨਲ ਪਾਰਟੀ 'ਚ ਥਾਂ 'ਤੇ ਉਹਨਾਂ ਨੂੰ ਮਿਲਣ। ਪਰ ਮੇਰਾ ਖਿਆਲ ਹੈ ਵੀ ਇਹ ਨਰਿੰਦਰ ਮੋਦੀ ਇਨ ਦਾ ਐਂਡ ਆਫ ਦਾ ਡੇ ਲੂਜ਼ਰ ਹੀ ਹੋਏਗਾ। ਕਰਨਾਟਕਾ 'ਚ ਵੀ ਲਿਆਏ ਸੀ ਇਹਨੂੰ ਸਟਾਰ ਕੈਂਪੇਨਰ ਦੇ ਤੌਰ ਤੇ, ਪਰ ਕਰਨਾਟਕਾ 'ਚ ਕਾਂਗਰਸ ਲੈ ਕੇ ਗਈ ਹੈ। ਸੋ ਯੂਪੀ 'ਚ ਵੀ ਇਹਨੂੰ ਜਾਂ ਇਹਦੀ ਆਮਦ ਜਿਹੜੀ ਹੈ ਉਹ ਕੋਈ ਉਹਨੂੰ ਲਿਫਟ ਨਹੀਂ ਦੇਗੀ ਬੀਜੇਪੀ ਨੂੰ, ਉਹਨਾਂ ਦਾ ਨੁਕਸਾਨ ਹੀ ਕਰੇਗੀ। ਡਾਕਟਰ ਸਾਹਿਬ ਸਾਡਾ ਅਗਲਾ ਕੁਐਸਚਨ ਹੈ, ਮੁੰਬਈ ਪੁਲਿਸ ਵੱਲੋਂ ਮਾਲੇਗਾਂਵ ਬੰਬ ਧਮਾਕੇ ਸੰਬੰਧੀ ਫਾਈਲ ਕੀਤੀ ਗਈ ਚਾਰਜ ਸ਼ੀਟ ਵਿੱਚ ਕਰਨਲ ਪ੍ਰੋਹਿਤ ਅਤੇ ਅਸੀਮਾਨੰਦ ਦੇ ਨਾਮ ਨਹੀਂ ਹਨ। ਡਾਕਟਰ ਸਾਹਿਬ ਤੁਸੀਂ ਦੇਖ ਲਓ ਵੀ ਬੇਈਮਾਨੀ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਕਾਂਗਰਸ ਔਰ ਜਿਹੜੀ ਦੂਸਰੀ ਕਾਂਗਰਸ ਐਸ ਹੈ ਸ਼ਰਦ ਪਵਾਰ ਦੀ, ਉਹਨਾਂ ਦੀ ਸਰਕਾਰ ਹੈ ਜੀ। ਹੁਣ ਕਿਵੇਂ ਇੱਕ ਇਮਾਨਦਾਰ ਬੰਦਾ ਜਿਹੜਾ ਉਹਨਾਂ ਦੀ ਐਂਟੀ ਟੈਰਰਿਜ਼ਮ ਦਾ ਸੀ, ਜਿਸ ਨੂੰ ਇਹਨਾਂ ਨੇ ਮਰਵਾਇਆ ਮੁੰਬਈ ਦਹਿਸ਼ਤਗਰਦੀ ਹਮਲਿਆਂ ਦੀ ਆੜ ਦੇ ਵਿੱਚ ਜੀ, ਜਿਹਨੇ ਇਹ ਲੱਭਿਆ ਸੀ ਕਿ ਕਿਵੇਂ ਕਰਨਲ ਪ੍ਰੋਹਿਤ ਔਰ ਇਹ ਸਾਧਵੀ ਪ੍ਰਗਿਆ ਔਰ ਅਸੀਮਾਨੰਦ ਜਿਹੜਾ ਉਹਦੇ 'ਚ ਬਾਅਦ 'ਚੋਂ ਸਾਰੀ ਲੜੀ ਦੇ ਵਿੱਚ ਆਇਆ, ਵੀ ਕਿਵੇਂ ਇਹ ਨੇ ਜਿਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਬੰਬ ਰੱਖੇ ਮਾਲੇਗਾਂਵ, ਫਿਰ ਹੈਦਰਾਬਾਦ ਦੀ ਇੱਕ ਮਸਜਿਦ ਦੇ ਵਿੱਚ, ਦਰਗਾਹ ਸ਼ਰੀਫ ਅਜਮੇਰ ਦੇ ਬੰਬਿੰਗ ਦੇ ਵਿੱਚ ਇਹਨਾਂ ਦਾ ਰੋਲ ਸੀ ਮਿਸਟਰ ਕਾਰਕਰੇ ਜੀ। ਸੋ ਉਹਨਾਂ ਨੇ ਮਰਵਾ ਦਿੱਤਾ ਉਹ ਸਾਰੇ ਦੇ ਥੱਲੇ। ਔਰ ਪਹਿਲਾਂ ਹੌਲੀ ਹੌਲੀ ਇੱਕਦਮ ਖਬਰਾਂ ਆਉਣੀਆਂ ਬੰਦ ਹੋ ਗਈਆਂ, ਕਰਨਲ ਪ੍ਰੋਹਿਤ ਦਾ ਨਾਂ ਆਉਣਾ ਬੰਦ ਹੋ ਗਿਆ। ਹੁਣ ਅੱਜ ਦੀ ਖਬਰ PTI ਦੀ ਸੀ ਕਿ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਹੈ ਮਾਲੇਗਾਂਵ ਕੇਸ 'ਚ, ਉਹਦੇ 'ਚ ਇਹਨਾਂ ਦੋਨਾਂ ਦਾ ਹੀ ਨਾ ਅਸੀਮਾਨੰਦ ਦਾ ਨਾਂ ਹੈ ਨਾ ਪ੍ਰੋਹਿਤ ਦਾ ਨਾਂ। ਹੁਣ ਅਸੀਮਾਨੰਦ ਨੇ ਖੁਦ ਕਨਫੈਸ਼ਨ ਕੀਤੀ ਹੈ ਜੇਲ੍ਹ 'ਚੋਂ ਕਿ ਭਾਈ ਮੈਂ ਇਹ ਕੰਮ ਕੀਤਾ, ਮੈਂ ਮਾਫੀ ਚਾਹੁੰਦਾ। ਸੋ ਅਸੀਂ ਜਿਸ ਜਸਟਿਸ ਦੀ ਗੱਲ ਕਰਦੇ ਹਾਂ, ਜੇ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਜਿਨ੍ਹਾਂ ਕੇਸਾਂ 'ਚ ਮੈਜੋਰਿਟੀ ਲੋਕਾਂ ਨੇ ਜਾਂ ਮੈਜੋਰਿਟੀ ਵਾਲਿਆਂ ਨੇ ਇਹਨਾਂ ਨੂੰ ਮਾਰਿਆ ਹੋਇਆ, ਉਹਦੇ 'ਚ ਕਿਸੇ ਨੂੰ ਸਜ਼ਾ ਨਹੀਂ ਹੋਣੀ। ਇਹੀ ਮੈਸੇਜ ਉਹ ਬਾਰ-ਬਾਰ ਦੇ ਰਹੇ ਨੇ ਔਰ ਇਸ ਖਬਰ 'ਚੋਂ ਵੀ ਇਹੀ ਮੈਸੇਜ ਨਿਕਲਦਾ ਕਿ ਕਾਰਕਰੇ ਵਰਗਾ ਇੱਕ ਇਮਾਨਦਾਰ, ਉਹ ਹਿੰਦੂ ਸੀ, ਕੋਈ ਸਿੱਖ ਜਾਂ ਮੁਸਲਮਾਨ ਤਾਂ ਨਹੀਂ ਸੀ, ਪਰ ਉਹ ਇੱਕ ਦੇਸ਼ ਭਗਤ ਸੀ। ਉਹਨੇ ਇਮਾਨਦਾਰੀ ਨਾਲ ਦੇਖਿਆ ਵੀ ਇਹਨੂੰ ਪਨਿਸ਼ ਹੋਣਾ ਚਾਹੀਦਾ ਤੇ ਜਦੋਂ ਉਹਨੇ ਫੋਲੋ ਐਂਟੀ ਟੈਰਰਿਜ਼ਮ ਦਾ ਹੈੱਡ ਸੀ ਉਹ, ਤੇ ਉਹਨਾਂ ਨੇ ਉਹਨੂੰ ਮਰਵਾ ਦਿੱਤਾ। ਸੋ ਇਹ ਗੱਲ ਸਾਬਤ ਕਰਦੀ ਹੈ ਕਿ ਇਸ ਸਿਸਟਮ 'ਚੋਂ ਸਾਡੇ ਲਈ, ਮਾਈਨੋਰਿਟੀਜ਼ ਲਈ, ਅਕਲੀਅਤਾਂ ਲਈ ਇਨਸਾਫ ਨਹੀਂ ਨਿਕਲਣਾ ਜੀ। ਡਾਕਟਰ ਸਾਹਿਬ ਚੀਨੀ ਪ੍ਰਧਾਨ ਮੰਤਰੀ ਲੀ ਕਮਿੰਗ ਪਾਕਿਸਤਾਨ ਪਹੁੰਚ ਗਏ ਹਨ। ਡਾਕਟਰ ਸਾਹਿਬ ਤੁਹਾਡੇ ਕੀ ਵਿਊਜ਼ ਹਨ ਇਸ ਬਾਰੇ? ਦੇਖੋ ਜਿਵੇਂ ਅਸੀਂ ਅੱਗੇ ਵੀ ਇਸ ਤੇ ਕਮੈਂਟ ਕੀਤਾ ਸੀ, ਹਾਲਾਂਕਿ ਇੰਡੀਆ ਵਾਲਿਆਂ ਨੇ ਬੜੀ ਸਕਸੈਸਫੁਲ ਇਹ ਉਹ ਕੀਤਾ ਕਿ ਜੀ ਆਏ ਹੈ, ਆਹ ਗੱਲ ਹੋਈ, ਅਸੀਂ ਵੀ ਕਿਹਾ ਸੀ ਕੋਈ ਆਈਸ ਬ੍ਰੇਕ ਨਹੀਂ ਹੋਈ ਜੀ। ਪਾਕਿਸਤਾਨ ਜਦੋਂ ਲੀ ਕਮਿੰਗ ਪਹੁੰਚੇ ਨੇ, ਉਹਨਾਂ ਦਾ ਬਹੁਤ ਸ਼ਾਨਦਾਰ ਸਵਾਗਤ ਹੋਇਆ ਜਿਹਨੂੰ ਅਸੀਂ ਰੈੱਡ ਕਾਰਪੇਟ ਵੈਲਕਮ ਕਹਿੰਦੇ ਹਾਂ। ਜ਼ਰਦਾਰੀ ਜਿਹੜੇ ਪ੍ਰੈਜ਼ੀਡੈਂਟ ਨੇ ਔਰ ਮੀਰ ਹਜ਼ਾਰ ਖਾਨ ਖੋਸਾ ਜਿਹੜੇ ਕਿ ਐਕਟਿੰਗ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਰਿਸੀਵ ਕੀਤਾ। 21 ਤੋਪਾਂ ਦੀ ਸਲਾਮੀ ਹੋਈ, ਲੰਚ ਜ਼ਰਦਾਰੀ ਦੇ ਨਾਲ ਹੈ, ਫਿਰ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਨਾਲ ਉਹਨਾਂ ਦਾ ਡਿਨਰ ਹੈ ਔਰ ਉਹਨਾਂ ਨੂੰ ਨਿਸ਼ਾਨੇ ਪਾਕਿਸਤਾਨ, ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡਾ ਸਿਵਿਲੀਅਨ ਅਵਾਰਡ ਹੈ, ਉਹ ਦਿੱਤਾ ਜਾਣਾ ਹੈ। ਉਹਨਾਂ ਦੇ ਨਾਲ ਪੂਰਾ ਇੱਕ ਡੈਲੀਗੇਸ਼ਨ ਹੈ, ਉਹਦੇ ਫੋਰਨ ਮਿਨਿਸਟਰ ਹੈ, ਕਮਰਸ ਮਿਨਿਸਟਰ ਹੈ। ਸੋ ਬਹੁਤ ਸਾਰੇ ਸਮਝੌਤੇ ਆਰਥਿਕਤਾ ਨਾਲ, ਫੋਰਨ ਅਫੇਅਰਸ ਨਾਲ ਰਿਲੇਟਿਡ ਔਰ ਦੂਸਰੇ ਹੋਣੇ ਨੇ। ਸੋ ਅਸੀਂ ਸਮਝਦੇ ਹਾਂ ਵੀ ਔਰ ਉਹਨਾਂ ਨੇ ਪੈਂਦਿਆਂ ਹੀ ਉਹ ਪ੍ਰਾਈਮ ਮਿਨਿਸਟਰ ਲੀ ਕਮਿੰਗ ਨੇ ਕਿਹਾ ਕਿ ਵੀ ਆਲ ਵੈਦਰ ਫਰੈਂਡ ਜੀ। ਸੋ ਔਰ ਪਾਕਿस्तान 'ਚ ਅਕਸਰ ਇਹ जुमला इस्तेमाल ਹੁੰਦਾ है कि दोस्ती पहाड़ों से ऊंची
ਔਰ ਸਮੁੰਦਰ ਸੇ ਗਹਿਰੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਪਹਿਲਾਂ ਹੀ ਇਹ ਕਮੈਂਟ ਕੀਤਾ ਸੀ ਕਿ ਅਸਲੀ ਪਤਾ ਲੱਗੇਗਾ ਵੀ ਇੰਡੀਆ ਦੀ ਕਿੰਨੀ ਸਕਸੈਸਫੁਲ ਹੋਈ ਹੈ ਜਦੋਂ ਪਾਕਿਸਤਾਨ ਜਾਣਗੇ ਲੀਕ ਵਿੰਗ। ਸੋ ਜਿਸ ਕਿਸਮ ਦੀ ਉੱਥੇ ਬਾਡੀ ਲੈਂਗੁਏਜ ਹੈ ਜਾਂ ਜਿਸ ਕਿਸਮ ਦੀ ਇੱਕ ਸਾਰੀ ਫਿਜ਼ਾ ਹੈ ਉਹ ਸਾਬਤ ਕਰਦੀ ਹੈ ਕਿ ਅਮਰੀਕਾ ਜੋ ਮਰਜ਼ੀ ਕਰੇ, ਅਫਗਾਨਿਸਤਾਨ ਚੋਂ ਨਿਕਲੇ ਨਾ ਨਿਕਲੇ, ਬੈਠਾ ਰਹੇ, ਡਰਾਮੇਬਾਜ਼ੀਆਂ ਕਰੇ, ਇੰਡੀਆ ਦੀ ਪਿੱਠ ਥੋਪੇ। ਚਾਈਨਾ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਬੜੀ ਪੁਖਤਾ ਰਿਲੇਸ਼ਨਸ਼ਿਪ। ਜੀ ਡਾਕਟਰ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਸ਼ਹੀਦੀ ਯਾਦਗਾਰ ਬਣਾਉਣ ਦਾ ਐਲਾਨ। ਡਾਕਟਰ ਸਾਹਿਬ ਇਸ ਬਾਰੇ ਤੁਹਾਡੇ ਕੀ ਕਮੈਂਟ? ਦੇਖੋ, ਪੋਲਿਟਿਕਸ ਪਲੇ ਹੋ ਰਹੀ ਹੈ। ਬਾਦਲ ਕਿਆਂ ਨੂੰ ਇਹ ਨਜ਼ਰ ਆਉਂਦਾ ਹੈ ਕਿ 2014 ਦੀਆਂ ਪਾਰਲੀਮੈਂਟ ਚੋਣਾਂ 'ਚ ਨਵੰਬਰ 84 ਦੀ ਨਸਲਕੁਸ਼ੀ ਨੂੰ ਆਧਾਰ ਬਣਾਉਣਾ ਜੀ। ਇਹੀ ਕਾਰਨ ਹੈ ਵੀ ਉਹਨਾਂ ਨੇ ਸੱਜਣ ਕੁਮਾਰ ਦੇ ਇਸ਼ੂ ਨੂੰ ਵੀ ਚੁੱਕਿਆ ਹੈ। ਔਰ ਹੁਣ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ ਜੀ ਕੇ ਪ੍ਰੈਜ਼ੀਡੈਂਟ ਬਣੇ ਨੇ, ਬਾਦਲ ਦਲ ਦੇ ਕੰਟਰੋਲ 'ਚ ਹੈ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਸੀਂ ਇਹ ਯਾਦਗਾਰ ਨਵੰਬਰ 84 ਦੇ ਸ਼ਹੀਦਾਂ ਦੀ ਬਣਾਉਣੀ ਹੈ, ਕਿਉਂਕਿ ਰਕਾਬਗੰਜ ਜਿਹੜਾ ਉਹ ਉਸ ਦੀ ਜ਼ਮੀਨ ਦੇ ਉੱਤੇ ਹੀ ਇੰਡੀਅਨ ਪਾਰਲੀਮੈਂਟ ਬਣੀ ਹੋਈ ਹੈ, ਕਿਉਂਕਿ ਰਾਏਸੀਨਾ ਪਿੰਡ ਸੀ ਇਹ ਗੁਰਦੁਆਰਾ ਰਕਾਬਗੰਜ ਔਰ ਸੀਸਗੰਜ ਦੀ ਜ਼ਮੀਨ ਸੀ। ਅੰਗਰੇਜ਼ੀ ਸਰਕਾਰ ਨੇ ਜ਼ਬਰਦਸਤੀ ਐਕਵਾਇਰ ਕਰਕੇ 1911 ਦੇ ਵਿੱਚ ਨਵੀਂ ਦਿੱਲੀ ਬਣੀ ਹੈ। ਸੋ ਰਕਾਬਗੰਜ ਔਰ ਪਾਰਲੀਮੈਂਟ ਆਮੋ ਸਾਹਮਣੇ ਹੀ ਨੇ ਲਗਭਗ। ਔਰ ਉਹਨਾਂ ਨੇ ਕਿਹਾ ਜੀ ਅਸੀਂ ਰਕਾਬਗੰਜ ਦੀ ਹਦੂਦ ਦੇ ਵਿੱਚ ਹੀ ਬਣਾਵਾਂਗੇ। ਹੁਣ ਜ਼ਾਹਰ ਹੈ ਕਿ ਦਿੱਲੀ ਪਹਿਲਾਂ ਵੀ ਇੱਕ ਪਾਰਕ ਦੇ ਵਿੱਚ ਬਣਾਉਣਾ ਚਾਹੁੰਦੇ ਸੀ, ਪੰਜਾਬੀ ਬਾਗ 'ਚ, ਤੇ ਸ਼ੀਲਾ ਦੀਕਸ਼ਿਤ ਸਰਕਾਰ ਨੇ ਪਰਮਿਸ਼ਨ ਨਹੀਂ ਸੀ ਦਿੱਤੀ। ਇਹਨਾਂ ਨੇ ਮਤਾ ਪਾਸ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਵੀ ਚੰਗੀ ਗੱਲ ਹੈ, ਅਸੀਂ ਇਹਦਾ ਕੋਈ ਵਿਰੋਧ ਨਹੀਂ ਕਰਦੇ, ਪਰ ਯਾਦਗਾਰ ਬਣਾਉਣੀ ਨਹੀਂ ਹੈ। ਇੱਕ ਵਿਰੋਧ ਦੀ ਲਾਈਨ ਖੜੀ ਕਰ ਲਈ, ਕਿਉਂਕਿ ਅਲਟੀਮੇਟਲੀ ਜਿਹੜੀ ਕੰਸਟਰਕਸ਼ਨ ਤੁਸੀਂ ਵਿਦਨ ਗੁਰਦੁਆਰਾ ਵੀ ਕਰੋਗੇ, ਅਪਰੂਵਲ ਤਾਂ ਲਓਗੇ, ਨਕਸ਼ਾ ਤਾਂ ਕਿਤੇ ਪਾਸ ਹੁੰਦਾ, ਉਹਨੂੰ ਉਹ ਰੋਕ ਦੇਣਗੇ ਜੇ ਕਾਂਗਰਸ ਦੀ ਹਕੂਮਤ ਰਹਿੰਦੀ ਹੈ। ਜੇ ਬੀਜੇਪੀ ਦੀ ਆ ਗਈ ਉਹ ਥੋੜਾ ਲੰਬਾ ਕਰ ਦੇਣਗੇ। ਤੇ ਇਹ ਵੀ ਬਾਦਲ ਕਿਆਂ ਦੇ ਹੱਥ ਦੇ ਵਿੱਚ ਇੱਕ ਜਿਹੜਾ ਟੂਲ ਹੋਏਗਾ ਸਿੱਖਾਂ ਕੋਲ ਜਾ ਕੇ ਕਹਿਣ ਦਾ, ਦੇਖੋ ਜੀ ਇਹਨਾਂ ਨੇ ਮਾਰੇ ਵੀ ਸਾਡੇ ਲੋਕ ਹਜ਼ਾਰਾਂ, ਤੇ ਉਹ ਸਾਨੂੰ ਉਹਦੀ ਯਾਦਗਾਰ ਵੀ ਨਹੀਂ ਬਣਾਉਣ ਦਿੰਦੇ, ਆਪਣੇ ਗੁਰਦੁਆਰੇ ਦੀ ਹਦੂਦ 'ਚ ਵੀ ਨਹੀਂ ਬਣਾਉਣ ਦਿੰਦੇ। ਸੋ ਅਸੀਂ ਸਮਝਦੇ ਹਾਂ ਕੋਈ ਪਿਓਰ ਭਾਵਨਾਵਾਂ ਜੋ ਪੈਦਾ ਹੋਇਆ ਫੈਸਲਾ ਨਹੀਂ ਹੈ, ਇਹ ਵਨ ਅਪਮੈਨਸ਼ਿਪ ਹੈ, ਸਰਨਿਆਂ ਦੇ ਨਾਲ ਪੋਲਿਟਿਕਸ ਹੈ ਡਰਟੀ। ਪਰ ਚਲੋ ਜੇ ਇਸ ਚੋਂ ਇੱਕ ਯਾਦਗਾਰ ਨਿਕਲ ਆਉਂਦੀ ਹੈ ਤੇ ਇਹਨੂੰ ਅਸੀਂ ਵੈਲਕਮ ਹੀ ਕਰਦੇ ਹਾਂ। ਜੀ ਡਾਕਟਰ ਸਾਹਿਬ, ਓਮ ਪ੍ਰਕਾਸ਼ ਚੌਟਾਲਾ ਦੀ ਆਰਜ਼ੀ ਜ਼ਮਾਨਤ ਤੇ ਹਰਿਆਣੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਹਨ। ਡਾਕਟਰ ਸਾਹਿਬ, ਦੇਖੋ ਕਿਸ ਕਲਚਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਾਂ ਕਿਹਨਾਂ ਦੇ ਨਾਲ ਸਾਡਾ ਵਾਹ ਪਿਆ ਹੋਇਆ ਹੈ ਜੀ, ਕਿ ਕਰਪਸ਼ਨ ਦਾ ਕੇਸ ਅਦਾਲਤ ਨੇ ਸਜ਼ਾ ਦਿੱਤੀ, ਕਰਪਟ ਪ੍ਰੈਕਟਿਸਿਸ ਭਰਤੀ ਕਰਨ ਲਈ ਮੁਲਾਜ਼ਮ ਕਰੋੜਾਂ ਰੁਪਏ ਇਹਨਾਂ ਨੇ ਵੰਡੇ ਆਪਸ 'ਚ ਜੀ। ਟੈਂਪਰੇਰੀ ਜ਼ਮਾਨਤ ਦੇ ਉੱਤੇ ਉਹ ਆਇਆ, ਢੋਲ ਟਮੱਕੇ ਵੱਜ ਰਹੇ ਨੇ, ਆਤਿਸ਼ਬਾਜ਼ੀਆਂ ਹੋ ਰਹੀਆਂ। ਇਵੇਂ ਹੀ ਹੈ ਜਿਵੇਂ ਬੀਬੀ ਜਗੀਰ ਕੌਰ ਜਦੋਂ ਉਹ ਆਈ ਜ਼ਮਾਨਤ ਦੇ ਉੱਤੇ ਰਿਹਾ ਹੋ ਕੇ, ਕੁੜੀ ਨੂੰ ਮਾਰਿਆ, ਉਹਦੀ ਕੁੱਖ 'ਚ ਵੀ ਬੱਚਾ ਸੀ ਤੇ ਉਹਨੂੰ ਅੱਗੇ ਕਿਰਪਾਨਾਂ ਪਾਉਣ ਵਾਲੇ ਭੰਗੜੇ ਪਾਉਂਦਿਆਂ ਉਹਨੂੰ ਲਿਆ ਕੋਈ ਲਾਮ ਜਿੱਤ ਕੇ ਆਈ ਹੈ। ਹੁਣ ਇਹੀ ਹਾਲ ਇਹਦਾ ਚੁਟਾਲੇ ਦਾ ਹੈ ਕਿ ਵੀ ਕਰਪਟ ਬੰਦਾ ਕਿਸੇ ਹੋਰ ਸੱਭਿਅਕ ਸਮਾਜ 'ਚ ਹੋਏ, ਮੂੰਹ ਲੁਕਾਉਣ ਨੂੰ ਥਾਂ ਨਾ ਹੋਏ। ਸੋ ਇਹ ਆਪਣੇ ਆਪ 'ਚ ਗੱਲ ਸਭ। ਹੁਣ ਉਹ ਇਲੈਕਸ਼ਨਾਂ ਹੋਣੀਆਂ ਨੇ ਹਰਿਆਣਾ 'ਚ ਲੋਕਲ ਬਾਡੀਜ਼ ਦੀਆਂ, ਉਹਦੇ 'ਚ ਜੇ ਜਿੱਤ ਗਿਆ ਫਿਰ ਅਗਲੀਆਂ ਚੋਣਾਂ 'ਚ ਫਿਰ ਬਣ ਜਾਏਗਾ। ਫਿਰ ਇਹ ਹੋਏਗਾ ਜੀ ਇਹ ਤਾਂ ਦੇਖੋ ਪੋਲੀਟੀਕਲ ਕੇਸ ਬਣਦੇ ਹੀ ਰਹਿੰਦੇ ਨੇ, ਕਰਪਸ਼ਨ ਦੇ ਵੀ ਝੂਠੇ ਕੇਸ ਨੇ ਜੀ। ਸੋ ਇਹ ਕਰਪਟ ਕਲਚਰ, ਕਰਪਟ ਸਿਸਟਮ, ਕਰਪਟ ਲੋਕ, ਇਹਨਾਂ ਤੋਂ ਲੋਕ ਜਦੋਂ ਤੱਕ ਖਹਿੜਾ ਨਹੀਂ ਛਡਾਉਂਦੇ ਇਹ ਸਿਸਟਮ ਦੇ ਵਿੱਚ ਕਦੇ ਕੋਈ ਤਬਦੀਲੀ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅਸੀਂ ਹੁਣੇ ਹੀ ਮੰਨੂ ਦਾ ਜ਼ਿਕਰ ਵੀ ਕੀਤਾ ਹੈ, ਬ੍ਰਾਹਮਣਵਾਦ ਔਰ ਉਹਨਾਂ ਦੇ ਦੂਸਰੇ ਦਾ ਵੀ ਕੀਤਾ ਹੈ, ਪਰ ਸਿਆਣੇ ਕਹਿੰਦੇ ਨੇ ਵੀ ਅਕਲ ਦੀ ਗੱਲ ਲੈ ਲੈਣੀ ਚਾਹੀਦੀ ਹੈ ਸਾਰਿਆਂ ਤੋਂ। ਬ੍ਰਾਹਮਣਾਂ 'ਚ ਤਾਂ ਅਕਲ ਤਾਂ ਰਹੀ ਹੈ, ਅਕਲ ਨਾਲ ਹੀ ਦੂਜਿਆਂ ਨੂੰ ਦਬਾਉਂਦੇ ਨੇ, ਐਸਾ ਘੁਮਾਉਂਦੇ ਨੇ ਆਪਣਾ ਮੰਤਰ ਕਿ ਦੂਜਿਆਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਐਜੂਕੇਸ਼ਨ ਉਹਨਾਂ ਨੇ ਆਪਣੇ ਕੋਲ ਰੱਖੀ ਹੋਈ ਹੈ। ਸੋ ਭਰਤਰੀ-ਹਰੀ ਦਾ ਅਸੀਂ ਜ਼ਿਕਰ ਕਰਦੇ ਅਕਸਰ, ਕਿਉਂਕਿ ਉਸ ਦੀ ਵਿਜ਼ਡਮ ਨੂੰ ਸਰ ਕਪੂਰ ਸਿੰਘ, ਜਿਵੇਂ ਮੈਂ ਕਿਹਾ ਸੀ ਵੀ ਸਾਚੀ ਸਾਖੀ 'ਚ ਵੀ ਕੋਟ ਕਰਦੇ ਨੇ, ਮੈਂ ਵੀ ਉਹਨਾਂ ਤੋਂ ਇਨਸਪਾਇਰ ਹੋਇਆ। ਭਰਤਰੀ-ਹਰੀ ਦੇ ਤਿੰਨੋਂ ਹੀ ਜਿਹੜੇ ਰਾਈਟ ਅਪ ਨੇ, ਨੀਤੀ ਸ਼ਤਕ, ਸ਼੍ਰਿੰਗਾਰ ਸ਼ਤਕ, ਵੈਰਾਗਯ ਸ਼ਤਕ, ਉਹ ਪੜ੍ਹੇ ਨੇ। ਸੋ ਇੱਕ ਬੜਾ ਉਹਦਾ ਛੋਟਾ ਜਿਹਾ ਸ਼ਲੋਕ ਹੈ ਜਿਹਦਾ ਬ੍ਰਾਹਮਣਾਂ ਨੇ ਆਪ ਅਸਰ ਨਹੀਂ ਕਬੂਲਿਆ ਹੋਇਆ, ਪਰ ਚਲੋ ਅਸੀਂ ਚੰਗੀ ਗੱਲ ਹੈ ਕੋਟ ਕਰ ਦਿੰਨੇ। ਉਹਦੇ 'ਚ ਉਹਨੇ ਕਿਹਾ, ਯਥਾ ਚਿਤਮ ਤਥਾ ਵਾਚੋ ਯਥਾ ਵਾਚਸਥਾ ਕ੍ਰਿਆ ਚਿਤੇ ਵਾਚੀ ਕ੍ਰਿਆ ਯਾਮਮ ਚਾ ਸਾਧੁਨਮ ਏਕ ਰੂਪਤਾ। ਜਿਸ ਦਾ ਮਤਲਬ ਹੈ ਕਿ ਜੋ ਤੁਹਾਡੇ ਚਿੱਤ ਵਿੱਚ ਹੈ, ਮਨ ਵਿੱਚ ਹੈ, ਯਥਾ ਚਿਤਮ ਤਥਾ ਵਾਚੋ, ਉਹੀ ਤੁਹਾਡੀ ਜ਼ਬਾਨ ਤੇ ਹੋਣਾ ਚਾਹੀਦਾ, ਉਹੀ ਤੁਸੀਂ ਬੋਲਣਾ ਚਾਹੀਦਾ ਜੋ ਤੁਹਾਡੇ ਚਿੱਤ 'ਚ ਹੈ। ਯਥਾ ਚਿਤਮ
ਤਥਾ ਵਾਚੋ ਯਥਾ ਵਾਚਸਥਾ, ਜੋ ਤੁਸੀਂ ਬੋਲ ਰਹੇ ਹੋ ਕ੍ਰਿਆਮ, ਉਹੀ ਕੰਮ ਕਰੋ ਜੋ ਤੁਹਾਡੇ ਚਿੱਤ, ਜ਼ਬਾਨ ਔਰ ਕਿਰਿਆ ਤੁਹਾਡੀ ਜੋ ਤੁਸੀਂ ਕਰਦੇ ਹੋ ਉਹਨਾਂ 'ਚ ਇਕਸਾਰਤਾ ਹੋਏ। ਔਰ ਉਹਦੇ 'ਚ ਉਹਨਾਂ ਨੇ ਫਿਰ ਕਿਹਾ ਚਿਤੇ ਵਾਚੀ ਕ੍ਰਿਆ ਯਾਮਮ ਚਾ, ਜੀ ਕਿ ਜਿਹਦੇ ਵਿਚਾਰ, ਜ਼ਬਾਨ ਤੋਂ ਨਿਕਲੀ ਗੱਲ ਔਰ ਉਹਦੇ ਐਕਸ਼ਨਸ ਇੱਕ ਨੇ, ਸਾਧੂਨਮ ਏਕ ਰੂਪਤਾ, ਉਹ ਭਲੇ ਲੋਕ ਨੇ ਜਿਨ੍ਹਾਂ ਦੇ ਤਿੰਨਾਂ ਦੇ ਵਿੱਚ ਹੀ ਇਕਸਾਰਤਾ ਹੈ। ਹੁਣ ਇਹਨਾਂ ਦੀ ਆਪਣੀ ਕੌਮ ਨੇ ਤਾਂ ਭਰਤਰੀ ਨੇ ਮੰਨਿਆ ਨਹੀਂ, ਉਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਨਹਿਰੂ ਨੇ ਜਦੋਂ ਸਿੱਖਾਂ ਨਾਲ ਧੋਖਾ ਕੀਤਾ ਤੇ ਉਹਨੇ ਇੱਕ ਸ਼ੇਅਰ ਕੋਟ ਕੀਤਾ ਪ੍ਰੈਸ ਕਾਨਫਰੰਸ, ਉਹਨੇ ਕਿਹਾ ਜੀ ਬਾਤ ਐਸੀ कीजिए हर बात के 100 पहलू हों, कोई पहलू तो रहे बात बदलने के लिए, कि 100 नुकते रखो, झूठ मुकरना है कोई नुकता फाड़ो तो मुकर जाओ। पर साडे गुरु साहबान ने और सिख कौम ने सचियारता नाल इस थॉट नूं, बाबा फरीद जिन्हां नूं असीं कोट करते हैं अक्सर, जिन्हां ने फरमाया दिलों मुहब्बत जिन सही सच्चा, जिन मन होर मुख होर से कांडे कच्चा, रत्ते इश्क खुदाए रंग दीदार के, विसरिया जिन नाम से पोए पार थिए, आप लिए लड़ लाए दर दरवेश से, तेना धन जनेंदी माओ आए सफल से। दिल और अंदर इकसारता। और गुरु नानक साहब का ये फरमान जिहड़ा हमेशा ही सानू सिखां नूं याद रखना चाहिए, अमलों च लियाना चाहिए। जिहदे च गुरु साहब ने फरमाया कि गल्ली असीं चंगियां आचारी बुरियां, बाहर कसुद्दां कालियां, गल्ली असीं चंगियां आचारी बुरियां, अंदर, मैं इसको शायद प्रॉपर कोट ना कर सका कि भी असी, हाँ ठीक ही मैं कोट कर रहा से, हाँ मैं उन्होंने फिर दोबारा रिपीट कर दें, गल्ली असी चंगियां आचारी बुरियां, मनो कसुद्दां कालियां, बाहर चिटवड़ियां, गल्लां करें तिनाड़ियां, जे सै कंत मिलियां। कि असी गल्लां च चंगे, गल्ली असी चंगियां आचारी बुरियां, जिहड़ा साडा आचार है, व्यवहार है, ਉਹਦੇ 'ਚ ਅਸੀਂ ਚੰਗੇ ਨਹੀਂ ਹੈ। ਇੱਕ ਸੋਲ ਦੀ ਸੈਂਸ 'ਚ ਲਿਆ, ਰੂਹ ਦੀ ਸੈਂਸ 'ਚ ਲਿਆ ਕਿ ਬਾਹਰ ਤਾਂ ਅਸੀਂ ਬੜੇ ਚਿੱਟੇ ਹੈ, ਬੜੇ ਆਪਣੇ ਆਪ ਨੂੰ ਸੱਜਣ ਬਣਾ ਕੇ ਪੇਸ਼ ਕਰਦੇ ਹਾਂ, ਪਰ ਅੰਦਰ ਸਾਡੇ ਕਾਲਖ ਹੈ। ਤੇ ਅਸੀਂ ਕੰਪੇਅਰ ਆਪਣੇ ਆਪ ਨੂੰ ਉਹਨਾਂ ਦੇ ਨਾਲ ਕਰਦੇ ਹਾਂ ਕਿ ਜਿਹੜੇ ਰੱਬ ਨੂੰ ਮਿਲੇ ਹੋਏ ਨੇ, ਜਿਹੜੀਆਂ ਰੂਹਾਂ 100 ਦੇ ਨਾਲ, ਸ਼ੌ ਦੇ ਨਾਲ, ਨਿਰੰਕਾਰ ਦੇ ਨਾਲ ਮਿਲੀਆਂ ਹੋਈਆਂ ਨੇ, ਉਹਨਾਂ ਨਾਲ ਅਸੀਂ ਕੰਪੇਅਰ ਕਰਦੇ ਹਾਂ ਆਪਣੇ ਆਪ ਨੂੰ। ਪਰ ਸਾਡੇ ਆਚਾਰ ਮਾੜੇ ਨੇ, ਸਾਡੇ ਕਰਮ ਮਾੜੇ ਨੇ। ਸੋ ਕਨਕਲੂਜਨ ਦੇ ਵਿੱਚ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਫਰਮਾਈ ਕਿ ਅਲਟੀਮੇਟਲੀ ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ, ਅਲਟੀਮੇਟਲੀ ਟਰੂਥਫੁਲ ਲਿਵਿੰਗ। ਔਰ ਇਹਦੇ 'ਚ ਮਨ, ਬਚਨ, ਕਰਮ ਜੋ ਅਸੀਂ ਸੋਚਦੇ ਹਾਂ, ਜੋ ਉਹੀ ਸਾਡੀ ਜ਼ਬਾਨ 'ਤੇ ਹੋਏ, ਉਹੀ ਸਾਡੇ ਕਰਮਾਂ 'ਚ, ਸਾਡੇ ਐਕਸ਼ਨਸ ਦੇ ਵਿੱਚ ਰਿਫਲੈਕਟ ਹੋਏ, ਉਹੀ ਸਚਿਆਰਾ ਇਨਸਾਨ ਹੈ, ਉਹੀ ਸਚਿਆਰਾ ਸਿੱਖ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਕੱਲ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।